अस्सलाम वालेकुम। अच्छा जी, ਉਹ ਠਰਕੀ ਸਾਹਮਣੇ ਆਓ ਜਿਹੜੇ ਸਵੇਰੇ ਸਵੇਰੇ ਉੱਠਦੇ ਸੀ, ਮੋਬਾਈਲ ਫੜਦੇ ਸੀ, ਸਭ ਤੋਂ ਪਹਿਲੇ ਕਿਸੇ ਬੀਬੀ ਨੂੰ, ਕਿਸੇ ਸੋਹਣੇ ਮੁੰਡੇ ਨੂੰ ਫੁੱਲ ਭੇਜਦੇ ਸੀ, ਨਾਲ ਲਿਖਦੇ ਸੀ ਗੁੱਡ ਮਾਰਨਿੰਗ ਜਾਨੂ। ਦੁਪਹਿਰ ਤੋਂ ਪਹਿਲੇ ਜਨਾਬੇ ਅਲੀ ਗੁੱਡ ਨੂਨ ਜਾਨੂ, ਗੁੱਡ ਆਫਟਰਨੂਨ ਜਾਨੂ, ਹੈਵ ਅ ਸਵੀਟ ਡ੍ਰੀਮ, ਸਟੇ ਬਲੈਸ, ਮਤਲਬ ਇਦਾਂ ਦੀਆਂ ਗੱਲਾਂ ਲਿਖਦੇ ਸੀ। ਹੁਣ ਜਨਾਬੇ ਅਲੀ ਪੰਜਾਬ ਹਕੂਮਤ ਨੇ ਫੈਸਲਾ ਕਰ ਲਿਆ ਵਾ ਆਨਲਾਈਨ ਸੇਫਟੀ ਐਕਟ 2026 ਲਿਆਉਣ ਦਾ, ਜਿਹਦੇ ਤਹਿਤ ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਵਿੰਗ ਬਣਾਇਆ ਜਾਏਗਾ, ਜਿਹੜਾ ਫੌਰੀ ਤੌਰ 'ਤੇ ਇਨਸਾਫ ਕਰੇਗਾ। ਪਹਿਲੇ ਵੀ ਪਾਕਿਸਤਾਨ ਦੇ ਵਿੱਚ ਸਾਈਬਰ ਕ੍ਰਾਈਮ ਦਾ ਵਿੰਗ ਹੈਗਾ ਵਾ, ਲੇਕਿਨ ਉੱਥੇ ਪੂਰੇ ਪਾਕਿਸਤਾਨ ਦਾ ਬਰਡਨ ਆ, ਕੇਸਾਂ ਦੇ ਫੈਸਲੇ ਥੋੜ੍ਹੇ ਜਿਹੇ ਲੇਟ ਹੁੰਦੇ ਆ। ਲਿਹਾਜ਼ਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਨੇ ਜਿਹੜੀ ਗੱਲ ਕੀਤੀ ਸੀ ਨਾ ਕਿ ਖਵਾਤੀਨ, ਬੱਚੀਆਂ, ਬੱਚੇ ਮੇਰੀ ਰੈੱਡ ਲਾਈਨ ਆ, ਇਹਨਾਂ ਨੂੰ ਕੋਈ ਬੰਦਾ ਹਰਾਸਾ ਨਹੀਂ ਕਰ ਸਕਦਾ, ਉਹਦੇ ਮੁਤਾਬਕ ਹੀ ਉਹਨੇ ਇੱਕ ਐਕਟ ਲਿਆਉਣ ਦਾ ਫੈਸਲਾ ਕਰ ਲਿਆ, ਜਿਹਦੇ ਮਸਵਦੇ ਦੇ ਉੱਪਰ ਕੰਮ ਸ਼ੁਰੂ ਹੋ ਗਿਆ ਵਾ ਕਿ ਇੱਕ ਤਾਂ ਫੌਰੀ ਤੌਰ 'ਤੇ ਕੇਸ ਰਜਿਸਟਰਡ ਹੋਏਗਾ, ਫਿਰ ਉਹਦਾ ਇਨਸਾਫ ਵੀ ਫੌਰੀ ਤੌਰ 'ਤੇ ਹੋ ਜਾਏਗਾ। ਇਹ ਨਹੀਂ ਹੋਏਗਾ ਕੰਮ ਲਮਕੇਗਾ ਨਹੀਂ, 6 ਮਹੀਨੇ ਬਾਅਦ ਆ ਜਾਓ ਜੀ, 2 ਮਹੀਨੇ ਬਾਅਦ ਆ ਜਾਓ, 3 ਮਹੀਨੇ ਬਾਅਦ ਆ ਜਾਓ, ਪਾਰਟੀਆਂ ਆਮਣੇ ਸਾਹਮਣੇ ਕਰ ਲਓ। ਨਹੀਂ, ਅਗਰ ਤੁਹਾਡੇ ਕੋਲ ਹਰਾਸਮੈਂਟ ਦੇ ਐਵੀਡੈਂਸ ਪੂਰੇ ਨੇ, ਤੁਸੀਂ ਜਨਾਬ ਅੱਗੇ ਰੱਖਣੇ ਆ, ਤੁਹਾਡੇ ਕੇਸਾਂ ਦੇ ਫੈਸਲੇ ਸ਼ੁਰੂ ਹੋ ਜਾਣੇ ਆ। ਸਭ ਤੋਂ ਮਜ਼ੇ ਦੀ ਗੱਲ ਕਿ ਇਹਦੇ ਵਿੱਚ ਬੱਚੇ, ਬੱਚੀਆਂ ਨੂੰ, ਖਵਾਤੀਨ ਨੂੰ ਫੇਵਰ ਇੰਨੀ ਦਿੱਤੀ ਗਈ ਆ ਕਿ ਉਹਨਾਂ ਨੇ ਘਰੋਂ ਬਾਹਰ ਨਹੀਂ ਜਾਣਾ। ਇਹ ਨਹੀਂ ਹੈਗਾ ਕਿ ਉਹਨਾਂ ਨੇ ਥਾਣੇ ਦੇ ਵਿੱਚ ਖੱਜਲ ਹੋਣਾ ਵਾ, ਉਹਨਾਂ ਨੇ ਕਿਸੇ ਦਫ਼ਤਰਾਂ ਦੇ ਵਿੱਚ ਖੱਜਲ ਹੋਣਾ, ਉਹਨਾਂ ਨੇ ਘਰ ਬਹਿ ਕੇ ਐਪ ਦੇ ਉੱਪਰ ਆਪਣਾ ਕੇਸ ਰਜਿਸਟਰ ਕਰਵਾਉਣਾ ਵਾ ਤੇ ਜਨਾਬ ਘਰ ਉਹਨਾਂ ਦੇ ਪੁਲਿਸ ਆ ਜਾਣੀ ਆ। ਅੱਗੇ ਵੀ ਇਹਨਾਂ ਨੇ ਇੱਕ ਪਿੰਕ ਰੰਗ ਦੀ ਵੈਗਨ ਬਣਾਈ ਹੋਈ ਆ ਪੰਜਾਬ ਹਕੂਮਤ ਨੇ, ਜਿਹੜੀ ਘਰਾਂ ਦੇ ਵਿੱਚ ਜਾ ਕੇ ਮਸਲੇ ਮਸਾਇਲ ਹੱਲ ਕਰਵਾਉਂਦੀ। ਉਸੇ ਤਰ੍ਹਾਂ ਦੀ ਇੱਕ ਵੈਗਨ ਤੁਹਾਡੇ ਘਰ ਆਏਗੀ, ਤੁਹਾਡਾ ਕੇਸ ਰਜਿਸਟਰ ਕੀਤਾ ਜਾਏਗਾ, ਤੁਹਾਡੇ ਕੋਲੋਂ ਸਬੂਤ ਲਏ ਜਾਣਗੇ ਔਰ ਉਹਦੇ ਖਿਲਾਫ ਐਕਸ਼ਨ ਸ਼ੁਰੂ ਹੋ ਜਾਏਗਾ। ਪੰਜਾਬ ਹਕੂਮਤ ਦਾ ਇੱਕ ਅੱਛਾ ਇਕਦਾਮ ਆ। ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਵੱਧਦਾ ਜਾ ਰਿਹਾ ਵਾ, ਉਸ ਤਰ੍ਹਾਂ ਇਸ ਤਰ੍ਹਾਂ ਦੇ ਕੇਸਿਸ ਵੀ ਬਹੁਤ ਜ਼ਿਆਦਾ ਸਾਹਮਣੇ ਆ ਰਹੇ। ਉਹਦੀ ਵਜ੍ਹਾ ਇਹ ਆ ਕਿ ਹਰ ਬੰਦੇ ਦੇ ਹੱਥ ਵਿੱਚ ਮੋਬਾਈਲ ਆ, ਹਰ ਬੰਦੇ ਨੇ ਆਪਣਾ ਸੋਸ਼ਲ ਅਕਾਊਂਟ ਬਣਾਇਆ ਆ, ਹਰ ਸੋਸ਼ਲ ਅਕਾਊਂਟ ਦੇ ਉੱਪਰ ਮੈਸੇਜ ਕਰਨ ਦੀ, ਕਾਲ ਕਰਨ ਦੀ ਸਹੂਲਤ ਮੌਜੂਦ ਆ। ਕੋਈ ਨਹੀਂ ਪਤਾ ਕਿ ਅੱਗੇ ਕੌਣ ਆ ਕੌਣ ਨਹੀਂ, ਅਸੀਂ ਬਟਨ ਦਬਣਾ ਵਾ, ਉਹਨੂੰ ਕਾਲ ਹੋ ਜਾਣੀ ਆ, ਅੱਗੇ ਅਸੀਂ ਜਿੱਦਾਂ ਦੀ ਮਰਜ਼ੀ ਗੱਲ ਸ਼ੁਰੂ ਕਰ ਲਈਏ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਦਾ ਇਹ ਕਹਿਣਾ ਵਾ ਕਿ ਆਪਣੇ ਨਿਆਣੇ ਦੇ ਉੱਪਰ ਧਿਆਨ ਵੀ ਰੱਖੋ ਕਿ ਤੁਹਾਡੇ ਨਿਆਣੇ ਕਿਸ ਤਰ੍ਹਾਂ ਦੇ ਸੋਸ਼ਲ ਅਕਾਊਂਟ ਇਸਤੇਮਾਲ ਕਰਦੇ ਆ, ਤਾਂ ਕਿ ਉਹਨਾਂ ਨੂੰ ਉਸ ਰਾਹ ਤੋਂ ਜਾਣ ਤੋਂ ਰੋਕਿਆ ਜਾ ਸਕੇ ਜਿਹਦੇ ਅੱਗੇ ਦਲਦਲ ਸ਼ੁਰੂ ਹੋ ਜਾਂਦੀ ਆ। ਸਿਰਫ ਤੁਹਾਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਹੁਣ ਪੰਜਾਬ ਦੇ ਵਿੱਚ ਆਨਲਾਈਨ ਸੇਫਟੀ ਐਕਟ 2026 ਦੇ ਮਸਵਦੇ 'ਤੇ ਕੰਮ ਸ਼ੁਰੂ ਹੋ ਗਿਆ। ਜਿਹੜੇ ਠਰਕੀਆਂ ਨੂੰ ਸਵੇਰੇ ਸਵੇਰੇ ਉੱਠਦੇ ਹੀ ਹਰਕਤ ਹੁੰਦੀ ਸੀਗੀ ਗੁੱਡ ਮਾਰਨਿੰਗ ਜਾਨੂ, ਹੈਵ ਅ ਨਾਈਸ ਡੇ, ਜਾਂ ਉਹ ਫੇਸਬੁੱਕ 'ਤੇ ਜਾਂਦੇ ਸੀ, ਅੱਗੇ ਉੱਤੇ ਕੋਈ ਫੋਟੋ ਲੱਗੀ ਵੇਖੀ, ਥੱਲੇ ਆਪਣਾ ਨੰਬਰ ਲਿਖ ਦਿੱਤਾ ਕਿ ਮੇਰਾ ਨੰਬਰ ਇਹ ਹੈਗਾ ਵਾ, ਮੇਰੇ ਨਾਲ ਰਾਬਤਾ ਕਰ ਲਓ, ਮੈਸੇਂਜਰ ਜਾ ਕੇ ਆਪਣਾ ਨੰਬਰ ਦੇਤਾ। ਇਹ ਸਾਰੇ ਹੁਣ ਹੁਸ਼ਿਆਰ ਹੋ ਜਾਓ। ਅਗਰ ਕਿਸੇ ਬੀਬੀ ਭੈਣ ਨੇ ਨਵੇਂ ਯੂਨਿਟ ਨੂੰ ਆਗਾਹ ਕਰ ਦਿੱਤਾ ਤੇ ਉਹਨਾਂ ਨੇ ਤੁਹਾਨੂੰ ਨਹੀਂ ਛੱਡਣਾ। ਉਹਦੀ ਵਜ੍ਹਾ ਕੀ ਆ ਕਿ ਮਰੀਮ ਨਵਾਜ਼ ਨੇ ਕਿਹਾ ਵਾ ਬੱਚੇ, ਬੀਬੀਆਂ, ਭੈਣਾਂ ਸਾਰੀਆਂ ਮੇਰੀ ਰੈੱਡ ਲਾਈਨ ਆ, ਜਿਹੜਾ ਇਹਨਾਂ ਨੂੰ ਤੰਗ ਕਰੇਗਾ, ਜਿਹੜਾ ਇਹਨਾਂ ਨੂੰ ਹਰਾਸਾਂ ਕਰੇਗਾ, ਉਹਦਾ ਇਲਾਜ ਮੈਂ ਪ੍ਰੋਪਰ ਤਰੀਕੇ ਨਾਲ ਕਰਾਂਗੀ। ਅੱਜ ਵਾਲੀ ਵੀਡੀਓ ਖਾਸ ਤੌਰ 'ਤੇ ਉਹਨਾਂ ਬੱਚੀਆਂ ਔਰ ਬੱਚਿਆਂ ਵਾਸਤੇ ਆ ਜਿਨ੍ਹਾਂ ਨੂੰ ਲੋਕ ਬਲੈਕਮੇਲ ਕਰਦੇ ਆ, ਜਿਨ੍ਹਾਂ ਨੂੰ ਲੋਕ ਤੰਗ ਕਰਦੇ ਆ ਔਰ ਉਹ ਬਲੈਕਮੇਲਿੰਗ ਤੋਂ ਔਰ ਤੰਗੀ ਤੋਂ ਤੰਗ ਆ ਕੇ ਕਿਸੇ ਬੰਦੇ ਨੂੰ ਦੱਸਦੇ ਨਹੀਂ। ਤੁਹਾਡਾ ਨਾਮ ਜਿਹੜਾ ਵਾ ਉਹ ਬਿਲਕੁਲ ਸੀਗਾ ਰਾਜ ਦੇ ਵਿੱਚ ਰੱਖਿਆ ਜਾਏਗਾ, ਕਿਸੇ ਨੂੰ ਦੱਸਿਆ ਨਹੀਂ ਜਾਏਗਾ, ਤੇ ਜਿਹਦੇ ਖਿਲਾਫ ਤੁਸੀਂ ਸ਼ਿਕਾਇਤ ਕਰੋਗੇ ਉਹਦਾ ਪ੍ਰੋਪਰ ਤਰੀਕੇ ਨਾਲ ਇਲਾਜ ਹੋਏਗਾ। ਲਿਹਾਜ਼ਾ ਬੱਚਿਆਂ ਨੂੰ ਹੁਣ ਡਰਨ ਦੀ ਲੋੜ ਬਿਲਕੁਲ ਕੋਈ ਨਹੀਂ ਹੈਗੀ। ਤੁਸੀਂ ਵੀ ਕੋਈ ਗਲਤ ਸ਼ਿਕਾਇਤ ਨਹੀਂ ਕਰਨੀ। ਇਹ ਨਾ ਹੋਵੇ ਕਿ ਗੁੱਡ ਮਾਰਨਿੰਗ ਦਾ ਰਿਪਲਾਈ ਗੁੱਡ ਮਾਰਨਿੰਗ जानू ਤੁਸੀਂ ਵੀ ਦਿੱਤਾ ਹੋਵੇ, कहाँ मिलेंगे, खाना खाएंगे, मेरे जानू ने खाना खा लिया है, मेरे जानू ने चाय पी ली है, आज आइसक्रीम तो नहीं खाई, गला खराब लग रहा है। ये ना हो कि प्रॉपर ਤੁਸੀਂ ਵੀ ਨਾਲ जवाब ਦਿੱਤੇ ਹੋਣ ਤੇ ਫਿਰ ਤੁਹਾਡਾ ਇਲਾਜ ਵੀ ਉਸੇ ਤਰੀਕੇ ਦਾ ਹੋਣਾ ਵਾ ਜਿਹੜਾ ਇਲਾਜ ਉਸ ਮੁਲਜ਼ਮ ਦਾ ਹੋਣਾ ਵਾ। ਬਹੁਤ ਸ਼ੁਕਰੀਆ।